अस्सलाम वालेकुम। अच्छा जी, फैसलाबादियां नूं बहुत बहुत मुबारक होवे। खुशखबरियां दी लंबी चौड़ी लैन लग गई है। मैं क्या कलियां कलियां करके तुहानूं भी दस दईए। वज़ीर आला पंजाब मरीम नवाज़ फैसलाबाद आई। उन्होंने एक धुआं धार जिहड़ा हुंदा ना ਉਹ ਖਿਤਾਬ ਕੀਤਾ। ਖਿਤਾਬ ਦੇ ਵਿੱਚ ਉਹਨੇ ਸਾਬਤ ਕੀਤਾ ਜਿਹੜੀਆਂ ਗੱਲਾਂ ਉਹ ਕਹਿੰਦੀ ਆ ਕਿ ਸਭ ਦੀ ਮਾਂ ਜਿਹੜੀ ਆ ਨਾ ਉਹ ਆ ਗਈ ਆ। ਉਹਨੇ ਮਾਂ ਹੋਣ ਦਾ ਸਬੂਤ ਵੀ ਫੈਸਲਾਬਾਦੀਆਂ ਨੂੰ ਦਿੱਤਾ। ਪਹਿਲੇ ਤਾਂ ਫੈਸਲਾਬਾਦ ਦੇ ਵਿੱਚ ਉਹਨੇ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਦਾ ਇਫਤਤਾਹ ਕੀਤਾ। ਅੱਗੇ ਅਸੀਂ ਹਮੇਸ਼ਾ ਦੇਖਦੇ ਹੁੰਦੇ ਸੀ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੈਟਰੋ ਵੀ ਚੱਲ ਰਹੀ ਆ, ਬਿਜਲੀ ਵਾਲੀਆਂ ਬੱਸਾਂ ਵੀ ਚੱਲ ਰਹੀਆਂ, ਸਪੀਡੋ ਵੀ ਚੱਲ ਰਹੀ, ਸਾਰਾ ਕੁਝ ਚੱਲਦਾ ਸੀਗਾ। ਲੇਕਿਨ ਸਭ ਦੀ ਮਾਂ ਨੇ ਪਤਾ ਕੀ ਕਿਹਾ? ਉਹਨੇ ਕਿਹਾ ਕਿ ਗੱਲ ਫੈਸਲਾਬਾਦ ਤੱਕ ਨਾ ਰਵੇ, ਗੱਲ ਝੰਗ ਟੋਬਾ ਚਨਿਓਟ ਵੱਲ ਨੂੰ ਤੁਰੇ। ਉੱਥੇ ਵੀ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਜਿਹੜੀਆਂ ਨਾ ਭੇਜ ਦਿੱਤੀਆਂ ਵਾ। ਉੱਥੋਂ ਦੇ ਲੋਕ ਵੀ ਉੱਦਾਂ ਦੇ ਸਫ਼ਰ ਦੇ ਮਜ਼ੇ ਲੈ ਸਕਣਗੇ ਜਿੱਦਾਂ ਦੇ ਫੈਸਲਾਬਾਦੀ ਤੇ ਲਾਹੌਰ ਵਾਲੇ ਲੈਂਦੇ ਆ। ਉੱਥੇ ਵੀ ਬੁੱਢੇ ਬਾਬੇ ਤੇ ਬੁੱਢੀਆਂ ਮਾਈਆਂ ਫਰੀ, ਸਕੂਲ 'ਚ ਜਾਣ ਵਾਲੇ ਨਿਆਣੇ ਫਰੀ, ਬੁੱਢੀਆਂ ਵਾਸਤੇ ਖਵਾਤੀਨ ਵਾਸਤੇ ਇੱਕ ਅਲੱਗਾ ਕੈਬਨ ਜਿੱਥੇ ਉਹ ਸਕੂਨ ਨਾਲ ਆਪਣਾ ਸਫ਼ਰ ਕਰ ਸਕਦੀਆਂ। ਗੱਲ ਇੱਥੇ ਹੀ ਨਹੀਂ ਰਹੀ। ਅਗਰ ਤਾਂ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਤੱਕ ਰਹਿੰਦੀ ਤੇ ਇਹ ਤਾਂ ਸਾਨੂੰ ਬੜੇ ਦਿਨਾਂ ਦਾ ਪਤਾ ਸੀਗਾ ਕਿ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਦਾ ਇਫਤਤਾਹ ਹੋਣਾ ਵਾ। ਲੇਕਿਨ ਸਭ ਤੋਂ ਮਜ਼ੇ ਦੀ ਤੇ ਸਭ ਤੋਂ ਖੁਸ਼ਖਬਰੀ ਵਾਲੀ ਗੱਲ ਇਹ ਆ ਕਿ ਫੈਸਲਾਬਾਦ ਦੇ ਵਿੱਚ ਮੈਟਰੋ ਬੱਸ ਦਾ ਐਲਾਨ ਕਰ ਦਿੱਤਾ ਗਿਆ। ਭਲਾ ਕਿੰਨੇ ਪੈਸਿਆਂ ਦਾ ਮਨਸੂਬਾ ਹੋਣਾ ਵਾ? ਜ਼ਰਾ ਗੌਰ ਕਰਿਓ। 100 ਅਰਬ ਰੁਪਏ ਦਾ ਮਨਸੂਬਾ ਹੈਗਾ ਵਾ। ਤੇ ਮੈਟਰੋ ਬੱਸ ਉੱਦਾਂ ਦੀ ਨਹੀਂ ਹੋਣੀ ਜਿੱਦਾਂ ਦੀ ਲਾਹੌਰ, ਮਲਤਾਨ ਜਾਂ ਪਿੰਡੀ ਦੇ ਵਿੱਚ ਚੱਲਦੀ ਪਈ ਆ। ਮੈਟਰੋ ਬੱਸ ਉਹਨਾਂ ਤੋਂ ਵੀ ਜਦੀਦ, ਯਾਨੀ ਕਿ ਟ੍ਰੇਨ ਦੀ ਸ਼ਕਲ ਦੀ ਮੈਟਰੋ ਹੋਏਗੀ ਔਰ ਉਹਦਾ ਟਰੈਕ ਕੋਈ ਨਹੀਂ ਹੋਏਗਾ, ਟਰੈਕ ਲੈਸ ਹੋਏਗੀ ਤੇ ਫਰ 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 ਕਰਦੀ ਜਾਏਗੀ, ਯਾਨੀ ਕਿ ਉੜਦੀ ਉੜਦੀ ਜਾਏਗੀ ਤੇ ਮੁਸਾਫਰਾਂ ਨੂੰ ਇੰਜ ਇੰਜ ਕਰਕੇ ਪਹੁੰਚਾਏਗੀ। ਫਿਰ ਅੱਗੇ ਚਲੋ, ਅੱਗੇ ਕਿਉਂਕਿ ਮਜ਼ਦੂਰ ਦਿਹਾੜੀਦਾਰ ਤਬਕਾ ਇੱਥੇ ਜ਼ਿਆਦਾ ਰਹਿੰਦਾ ਵਾ ਤੇ ਪੀਣ ਵਾਲੇ ਪਾਣੀ ਦਾ ਬੜਾ ਹੀ ਰੌਲਾ ਵਾ। ਉਹਨੇ ਸਭ ਤੋਂ ਪਹਿਲੇ ਆਂਦੇ ਕਿਹਾ ਕਿ ਹਰ ਸ਼ਹਿਰੀ ਨੂੰ ਉਹਦੇ ਘਰ ਦੇ ਵਿੱਚ ਜਾ ਕੇ ਪੀਣ ਵਾਲਾ ਪਾਣੀ ਦਿੱਤਾ ਜਾਏਗਾ। ਯਾਨੀ ਕਿ ਅਰਬਾਂ ਰੁਪਇਆਂ ਦਾ ਪੀਣ ਵਾਲੇ ਪਾਣੀ ਦਾ ਮਨਸੂਬੇ ਦਾ ਆਗਾਜ਼ ਵੀ ਅੱਜ ਕਰ ਦਿੱਤਾ ਜਾਏਗਾ। ਹੁਣ ਜਿੰਨੇ ਵੀ ਸ਼ਹਿਰੀ ਨੇ ਆਪਣੇ ਘਰ ਟੂਟੀ ਖੋਲਣਗੇ, ਉਹਨਾਂ ਦੇ ਘਰੋਂ ਮਿੱਠਾ ਪਾਣੀ ਆ, ਖੰਡ ਵਾਲਾ ਨਾ ਸਮਝ ਲਿਓ ਭਾਈ। ਮਿੱਠਾ ਪਾਣੀ ਵੈਸੇ ਜਿਹੜਾ ਜਿਹਨੂੰ ਮਿਨਰਲ ਵਾਟਰ ਨਹੀਂ ਤੁਸੀਂ ਕਹਿੰਦੇ, ਜਿਹੜੀ 60-70 ਰੁਪਇਆਂ ਦੀ ਬੋਤਲ ਆਉਂਦੀ ਹੈ ਪਾਣੀ ਵਾਲੀ, ਉੱਦਾਂ ਦਾ ਪਾਣੀ ਤੁਸੀਂ ਮੁਫਤੀ ਘਰ ਦੇ ਵਿੱਚ ਬਹਿ ਕੇ ਪੀ ਸਕੋਗੇ। ਕੈਂਸਰ ਦੇ ਮਰੀਜ਼ਾਂ ਵਾਸਤੇ ਹੁਣ ਵੱਡੀ ਖੁਸ਼ਖਬਰੀ ਆ ਗਈ ਆ। ਪਹਿਲੇ ਉਹਨਾਂ ਨੂੰ ਲਾਹੌਰ ਜਾਣਾ ਪੈਂਦਾ ਸੀ ਕੈਂਸਰ ਦਾ ਇਲਾਜ ਕਰਵਾਉਣ ਵਾਸਤੇ। ਹੁਣ ਫੈਸਲਾਬਾਦ ਦੇ ਇਲਾਇਡ ਹਸਪਤਾਲ ਦੇ ਵਿੱਚ ਬਗੈਰ ਆਪਰੇਸ਼ਨ ਤੋਂ ਇੱਦਾਂ ਦੀ ਮਸ਼ੀਨ ਆ ਗਈ ਆ ਜਿਹੜੀ ਟਿਊਮਰ ਕੱਢ ਕੇ ਬਾਹਰ ਰੱਖੇਗੀ। ਚਲੋ ਜਨਾਬੇ ਵਾਲੀ, ਤੁਸੀਂ ਸਹੀ ਹੋ ਗਏ ਆ, ਘਰ ਨੂੰ ਜਾਓ। ਕਿੱਡੀ ਵੱਡੀ ਕੈਂਸਰ ਵਾਲਿਆਂ ਵਾਸਤੇ ਖੁਸ਼ਖਬਰੀ ਆ। ਤੇ ਦੂਸਰੀ ਇਲਾਇਡ ਹਸਪਤਾਲ ਦੇ ਵਿੱਚ ਦਵਾਈਆਂ ਵਾਲੀ ਗੱਲ, ਦਿਲ ਵਾਲੇ ਹਸਪਤਾਲ ਦੇ ਵਿੱਚ ਦਵਾਈਆਂ ਵਾਲੀ ਗੱਲ, ਸਿਵਲ ਹਸਪਤਾਲ ਦੇ ਵਿੱਚ ਦਵਾਈਆਂ ਵਾਲੀ ਗੱਲ, ਹਰ ਸ਼ੈ ਉਹਨੇ ਕਿਹਾ ਮੁਫਤ ਹੈਗੀ ਆ। ਜਿਹੜਾ ਮਰਜ਼ੀ ਜਿੱਦਾਂ ਦਾ ਮਰਜ਼ੀ ਜਾ ਕੇ ਇਲਾਜ ਕਰਾਵੇ। ਇੱਕ ਗੱਲ ਜਿਹੜੀ ਚੰਗੀ ਲੱਗੀ ਆ ਉਹ ਇਹ ਉਹਨਾਂ ਨੇ ਕਹੀ ਆ, ਮੈਂ ਜ਼ਰਈ ਯੂਨੀਵਰਸਿਟੀ ਤੋਂ ਲੈ ਕੇ ਬੋੜ ਵਾਲੀ ਗਰਾਊਂਡ ਤੱਕ ਜਦੋਂ ਆਈ ਆ ਨਾ, ਲੋਕਾਂ ਨੇ ਇੰਨੇ ਫੁੱਲ ਸੁੱਟੇ ਆ। ਮੈਨੂੰ ਲੱਗਦਾ ਪਿਆ ਵਾ ਕਿ ਮੁਸਲਿਮ ਲੀਗ ਨੂਨ ਦੇ ਨਾਲ ਜਿਹੜੀ ਲੋਕਾਂ ਦੀ ਨਾਰਾਜ਼ਗੀ ਸੀ ਨਾ, ਉਹ ਨਾਰਾਜ਼ਗੀ ਹੁਣ ਖਤਮ ਹੁੰਦੀ ਜਾ ਰਹੀ ਆ ਤੇ ਲੋਕ ਮੁਸਲਿਮ ਲੀਗ ਨੂਨ ਦੇ ਨੇੜੇ ਨੇੜੇ ਆਉਂਦੇ ਜਾ ਰਹੇ। ਇਹ ਲੋਕਾਂ ਦੀ ਮਰੀਮ ਨਵਾਜ਼ ਦੇ ਨਾਲ ਮੁਹੱਬਤ ਆਪਣੀ ਜਗ੍ਹਾ ਤੇ ਸੀ। ਫਿਰ ਸਭ ਤੋਂ ਅੱਛੀ ਗੱਲ ਇੱਕ ਹੋਰ ਹੋਈ ਆ, ਇਹ ਮੈਂ ਦੱਸਣਾ ਭੁੱਲ ਗਿਆ ਸੀ। ਸਭ ਤੋਂ ਪਹਿਲੇ ਇਹ ਗੱਲ ਹੋਈ ਆ ਕਿ ਜਿਹੜੀਆਂ ਕੁੜੀਆਂ ਜ਼ਰਈ ਯੂਨੀਵਰਸਿਟੀ ਦੇ ਵਿੱਚ ਖਲੋਤੀਆਂ ਹੋਈਆਂ ਸੀਗੀਆਂ, ਜਿਨ੍ਹਾਂ ਦੇ ਹੱਥ ਦੇ ਵਿੱਚ ਤਸਵੀਰਾਂ ਸੀਗੀਆਂ, ਫੁੱਲ ਸੀਗੇ, ਉਹਨਾਂ ਦੀ ਇੱਕ ਬੜੀ ਮਾਸੂਮਾਨਾ ਜੀ ਖਵਾਇਸ਼ ਸੀ। ਉਹਨਾਂ ਨੇ ਕਿਹਾ ਜਦੋਂ ਅਸੀਂ ਯੂਨੀਵਰਸਿਟੀ ਆਉਂਦੀ ਆ ਨਾ, ਇੱਥੋਂ ਲੈ ਕੇ ਤੇ ਜਿਹੜਾ ਕੋਈ ਪੁਰਾਣਾ ਓਲਡ ਨਿਊ ਕੈਂਪਸ ਆ, 5 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਸਾਨੂੰ ਪੈਦਲ ਤੈਅ ਕਰਨਾ ਪੈਂਦਾ ਵਾ। ਸਾਨੂੰ ਵੀ ਕੋਈ ਬਿਜਲੀ 'ਤੇ ਚੱਲਣ ਵਾਲੀਆਂ ਬੱਸਾਂ ਦਿਓ। ਤੇ ਸਭ ਦੀ ਮਾਂ ਪਤਾ ਕੀ ਕਹਿੰਦੀ? ਉਹਨਾਂ ਨੂੰ ਕਹਿ ਤਾ ਕਿ ਤੁਹਾਨੂੰ 3 ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਦੇ ਦਿਆਂਗੇ। ਤੁਸੀਂ ਜਨਾਬੇ ਵਾਲੀ ਇੱਕ ਬਲਾਕ ਤੋਂ ਦੂਜੇ ਬਲਾਕ 'ਚ, ਦੂਜੇ ਬਲਾਕ ਤੋਂ ਤੀਜੇ ਬਲਾਕ, ਤੀਜੇ ਬਲਾਕ ਤੋਂ ਓਲਡ ਕੈਂਪਸ, ਜਿੱਥੇ ਮਰਜ਼ੀ ਬੱਸਾਂ ਦੇ ਉੱਤੇ ਝੂਟੇ ਲੈ ਕੇ ਜਾਓ ਤੇ ਫਿਰ ਬਿਲਕੁਲ ਮੁਫਤ। ਬਹੁਤ ਸ਼ੁਕਰੀਆ।